Viewers, welcome back to News TV 84 ਬ੍ਰੇਕ ਤੋਂ ਬਾਅਦ ਹੁਣ ਅਸੀਂ ਸਿਆਟਲ ਤੋਂ ਸਰਦਾਰ ਸਤਪਾਲ ਸਿੰਘ ਪੁਰੇਵਾਲ ਜੀ ਨਾਲ ਗੱਲਬਾਤ ਕਰਦੇ ਹਾਂ, ਜਿਹੜੇ ਕਿ ਇੱਕ ਕੀਰਤੀ ਸਿੱਖ ਹੋਣ ਦੇ ਨਾਲ-ਨਾਲ ਪੰਥਕ ਮਸਲਿਆਂ ਬਾਰੇ ਡੂੰਘੀ ਸਮਝ ਰੱਖਦੇ ਹਨ ਅਤੇ ਇੰਟਰਨੈਟ ਤੇ ਯੂ ਨਿਊਜ਼ ਟੁਡੇ ਵੀ ਚਲਾਉਂਦੇ ਹਨ। ਇਹਨਾਂ ਨੇ ਗੁਰਬਾਣੀ ਦੇ ਸੁਖੇਨ ਪਾਠ ਲਈ ਗੁਰਬਾਣੀ ਟਿਊਟਰ ਵੀ ਸਾਡੇ ਲਈ ਤਿਆਰ ਕੀਤਾ ਤੇ ਹੁਣ ਸਾਡੇ ਨਾਲ ਲਾਈਨ ਤੇ ਜੁੜ ਚੁੱਕੇ ਨੇ ਸਿਆਟਲ ਤੋਂ ਸਰਦਾਰ ਸਤਪਾਲ ਸਿੰਘ ਪੁਰੇਵਾਲ ਜਿਨ੍ਹਾਂ ਨਾਲ ਅੱਜ ਅਸੀਂ ਵੱਖ-ਵੱਖ ਪੰਥਕ ਮੁੱਦਿਆਂ ਤੇ ਗੱਲਬਾਤ ਕਰਾਂਗੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੂੰ ਵੀ ਤੇ ਸਾਰੇ ਸਾਡੇ TV 84 ਦੇ ਦਰਸ਼ਕਾਂ ਨੂੰ ਵੀ ਮੇਰੇ ਵੱਲੋਂ ਸਤਿ ਸ੍ਰੀ ਅਕਾਲ, ਨਮਸਕਾਰ ਤੇ ਦਾਵਤ ਦਾ ਆਸ ਕਰਦਾ ਕਿ ਪ੍ਰਵਾਨ ਕਰਨਗੇ। ਜੀ ਵੀਰ ਜੀ, ਅਸੀਂ ਸਭ ਤੋਂ ਪਹਿਲਾਂ ਤੁਹਾਨੂੰ ਇਹੀ ਦੱਸਣਾ ਚਾਹੁੰਦੇ ਕਿ ਅਸੀਂ ਪਿਛਲਾ ਪੂਰਾ ਹਫਤਾ ਸਰਦਾਰ ਕਪੂਰ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਕੀਤਾ ਸੀ। ਤੁਹਾਡੇ ਨਾਲ ਅਸੀਂ ਉਹਨਾਂ ਬਾਰੇ ਗੱਲਬਾਤ ਨਹੀਂ ਕਰ ਸਕੇ, ਇਸ ਲਈ ਸਭ ਤੋਂ ਪਹਿਲਾਂ ਤੁਸੀਂ ਸਰਦਾਰ ਜੀ ਦੇ ਜ਼ਿੰਦਗੀ ਅਤੇ ਉਹਨਾਂ ਦੀ ਪੰਥ ਨੂੰ ਦਿੱਤੀ ਦੇਣ ਬਾਰੇ ਕੀ ਕਹਿਣਾ ਚਾਹੋਗੇ? ਦੇਖੋ ਜੀ, ਸਰਦਾਰ ਕਪੂਰ ਸਿੰਘ ਜੀ ਬਾਰੇ ਕਹਿਣਾ ਵਾਸਤੇ ਤਾਂ ਮੈਂ ਬਹੁਤ ਛੋਟਾ ਜਿਹਾ ਵਿਅਕਤੀ ਹਾਂ ਜੀ, ਪਰ ਉਹਨਾਂ ਦੀਆਂ ਕਈਆਂ ਹੋਈਆਂ ਗੱਲਾਂ, ਉਹਨਾਂ ਦੇ ਕਹੇ ਹੋਏ ਸ਼ਬਦ ਜਿਹੜੇ ਮੈਂ ਸਮਝਣਾ ਵੀ ਉਹਨਾਂ ਦੇ ਜਦੋਂ ਮੂੰਹ ਨਿਕਲਦੇ ਸਨ ਤੇ ਹਮੇਸ਼ਾ ਇੱਕ ਦਰਦ ਭਰੀ ਚੀਸ ਦੇ ਰੂਪ ਚ ਨਿਕਲਦੇ ਰਹੇ ਨੇ ਜੀ। ਜਿੰਨਾ ਦਰਦ ਸਿੱਖ ਕੌਮ ਦਾ ਉਹ ਲੈ ਕੇ ਤੁਰੇ ਸਨ ਜਾਂ ਉਹਨਾਂ ਨੇ ਆਪਣੀ ਜ਼ਿੰਦਗੀ ਨਾਲ ਹੰਢਾਇਆ ਹੈ, ਉਹਨਾਂ ਬਾਰੇ ਕੁਝ ਕਹਿਣਾ ਬਹੁਤ ਮਤਲਬ ਮੇਰੇ ਵਰਗੇ ਇਨਸਾਨ ਲਈ ਛੋਟੀ ਗੱਲ ਹੈ। ਕੁਝ ਗੱਲਾਂ ਮੈਂ ਕਹਿਣੀਆਂ ਚਾਹਾਂਗਾ ਕਿ ਉਹਨਾਂ ਬਾਰੇ ਕੁਝ ਕਹਿਣ ਤੋਂ ਪਹਿਲਾਂ ਦੁਸ਼ਮਣ ਨੇ ਸਾਡੇ ਤੇ ਵਾਰ ਕਿਵੇਂ ਕੀਤੇ ਨੇ ਉਹਨਾਂ ਬਾਰੇ ਥੋੜੀ ਜਿਹੀ ਜਾਣਕਾਰੀ ਜ਼ਰੂਰੀ ਹੈ, ਉਹਦੇ ਬਾਰੇ ਥੋੜਾ ਜਿਹਾ ਜਾਣਨਾ ਜ਼ਰੂਰੀ ਹੈ ਜੀ। ਇੱਕ ਪੱਛਮੀ ਕਹਾਵਤ ਸੀਗੀ, ਬੜੀ ਸ਼ਾਨਦਾਰ, ਉਹ ਲਫ਼ਜ਼ ਸਨ ਪਈ, ਸਿਆਣਾ ਉਹ ਨਹੀਂ ਹੁੰਦਾ ਜਿਹੜਾ ਵੱਡੀਆਂ ਵੱਡੀਆਂ ਗੱਲਾਂ ਕਰਨ ਲੱਗ ਪਏ, ਸਿਆਣਾ ਉਹਨੂੰ ਗਿਣਿਆ ਜਾਂਦਾ ਹੈ ਜਿਹੜਾ ਹਰ ਛੋਟੀ ਗੱਲ ਤੇ ਨਿਗਾਹ ਰੱਖੇ, ਜਿਹਨੂੰ ਮੇਰੇ ਖਿਆਲ ਖਾਲਸਾਈ ਬੋਲ ਬਾਲੇ ਵਿੱਚ ਇਹ ਗੱਲ ਕਿਹਾ ਜਾਂਦਾ ਹੈ ਕਿ ਬਾਜ਼ ਅੱਖ ਰੱਖਣੀ। ਹਾਂਜੀ। ਤੇ ਸਰਦਾਰ ਸਾਹਿਬ ਹਰ ਉਸ ਛੋਟੀ ਗੱਲ ਤੇ ਨਿਗਾਹ ਰੱਖਦੇ ਹੁੰਦੇ ਸਨ ਜੀ। ਜਿੱਦਾਂ ਹੁਣ ਜੇ ਅੱਜ ਦੇ ਸਮੇਂ ਦੀ ਗੱਲ ਕਰੀਏ ਤੇ ਦੁਸ਼ਮਣ ਵੱਲੋਂ ਵਾਰ ਲਗਾਤਾਰ ਜਾਰੀ ਨੇ। ਇੱਕ ਘਟਨਾ ਮੈਂ ਸੌਦਾ ਸਾਹਿਬ ਦੀ ਕਹਿਣੀ ਚਾਹਾਂਗਾ ਕਿ ਵਾਰ ਕਿਵੇਂ ਕਰਦਾ ਦੁਸ਼ਮਣ, ਜਿਹਨਾਂ ਨੂੰ ਉਹ ਪਹਿਚਾਣਦੇ ਹੁੰਦੇ ਸਨ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਤੇ ਅੰਮ੍ਰਿਤ ਛਕਾ ਕੇ ਤੇ ਸਿੰਘ ਸੱਜੇ ਸਨ ਤੇ ਉਹ ਸਿੰਘ ਬਣਾਏ ਹਨ। ਸਿੰਘ ਮਤਲਬ ਜਿਹੜੇ ਉਹਨੇ ਸ਼ਬਦ ਉਹਨਾਂ ਨੇ ਉਹਦੇ ਵਿੱਚ ਇਸਤੇਮਾਲ ਕੀਤੇ ਤੇ ਮੈਂ ਉਹ ਤੇ ਇੱਕ ਜਾਨਵਰ ਨੇ ਤੇ ਮੈਂ ਇਨਸਾਨ ਬਣਾਉਣਾ ਜੀ। ਕਿੱਥੇ ਦੁਸ਼ਮਣ ਕਿਵੇਂ ਵਾਰ ਕਰਦਾ, ਕਿੰਨੀ ਬਰੀਕੀ ਨਾਲ ਵਾਰ ਕਰਦਾ। ਉਹਦੇ ਕੋਲ ਇੱਕ ਸਾਧ ਕੀਰਤਨ ਕਰਦਾ ਤੇ ਉਹ ਕਹਿੰਦਾ ਜੀ ਵੇਖੋ ਇਹ ਤੇ ਭਾਈ ਮਰਦਾਨਾ ਜੀ ਦੇ ਅਸਲੀ ਸਿੱਖ ਨੇ ਤੇ ਸਿੱਖਾਂ ਨੇ ਤੇ ਬਾਹਰ ਜਿਹੜੀਆਂ ਟਾਇਲਟ ਬਣੀਆਂ ਨੇ, ਜਿਹੜੇ ਟੱਟੀਖਾਨੇ ਬਣੇ ਹੋਏ ਨੇ, ਪੰਜਾਬੀ ਸ਼ਬਦਾਂ ਵਿੱਚ ਕਹਿੰਦੇ ਨੇ, ਜਿਹੜੇ ਇੱਥੇ ਬਣੇ ਹੋਏ ਨੇ ਬੱਸ ਸਟੈਂਡਾਂ ਦੇ ਉੱਤੇ, ਉਹਦੇ ਵਿੱਚ ਲਿਖ ਦਿੱਤਾ ਮਰਦਾਨਾ ਜੀ। ਇੰਨੀ ਬਰੀਕੀ ਨਾਲ ਦੁਸ਼ਮਣ ਵਾਰ ਕਰਦਾ ਜਿਹਨੂੰ ਸਰਦਾਰ ਸਾਹਿਬ ਪਛਾਣਦੇ ਸਨ, ਬਹੁਤ ਬਰੀਕੀ ਨਿਗਾਹ ਨਾਲ ਪਛਾਣਦੇ ਸਨ। ਉਹ ਪਛਾਣਨ ਕੇ ਜਦੋਂ ਇਹਨਾਂ ਨੂੰ ਆਪਣੇ ਲੀਡਰਾਂ ਨੂੰ ਉਸ ਵਕਤ ਦੇ ਜਿਹੜੇ ਵੀ ਰਹਿਨੁਮਾ ਸਨ ਸਾਡੇ, ਜਦੋਂ ਉਹਨਾਂ ਨੇ ਗੱਲ ਕਰਨੀ, ਕਹਿਣਾ, ਦੱਸਣਾ, ਸਮਝਾਉਣਾ ਤੇ ਉਹਨਾਂ ਨੇ ਨਾ ਸੁਣਨਾ ਤੇ ਉਹਨਾਂ ਦੇ ਅੰਦਰ ਫਿਰ ਉਹ ਚੀਸ ਨਿਕਲਣੀ, ਉਹ ਦਰਦ ਨਿਕਲਣੀ, ਜਿਹਦੇ ਬਾਰੇ ਮਤਲਬ ਜਿਹੜੇ ਸ਼ਬਦ ਹੁੰਦੇ ਸਨ ਕਿ ਮੈਨੂੰ ਅੱਜ ਵੀ ਉਹ ਯਾਦ ਨੇ। ਉਹਨਾਂ ਦੀਆਂ ਮੈਂ ਲਿਖਤਾਂ ਪੜ੍ਹੀਆਂ ਨੇ ਜਾਂ ਹੋਰਨਾਂ ਜਿਹੜੇ ਉਹਨਾਂ ਨੂੰ ਪਿਆਰ ਕਰਨ ਵਾਲੇ, ਜਿਹਨਾਂ ਚ ਸਰਦਾਰ ਗਜਿੰਦਰ ਸਿੰਘ ਜੀ ਜਿਹੜੇ ਅੱਜ ਕੱਲ੍ਹ ਪਾਕਿਸਤਾਨ ਨੇ, ਉਹਨਾਂ ਦੀਆਂ ਲਿਖਤਾਂ ਚੋਂ ਵੀ ਬੜਾ ਸਾਫ਼ ਝਲਕਦਾ ਹੁੰਦਾ ਸੀ। ਉਹਨਾਂ ਨੇ ਦੁਖੀ ਹੋਇਆ ਨੇ ਇਹ ਸ਼ਬਦ ਕਹਿਣੇ ਕਿ ਆਹ ਜਿਹੜੇ ਅਕਾਲੀ ਲੀਡਰ ਨੇ ਇਹ ਗਧੇ ਨੇ ਕਿ ਹਰਾਮਜ਼ਾਦੇ। ਮੈਂ ਮਾਫੀ ਚਾਹੁੰਦਾ ਕਿ ਸ਼ਬਦ ਮੈਨੂੰ ਮਤਲਬ ਜੋ ਉਹਨਾਂ ਦੇ ਕਹੇ ਹੋਏ ਸ਼ਬਦ ਨੇ ਮੈਂ ਵਰਤਨੇ ਮਜਬੂਰੀ ਬਣ ਗਈ, ਨਹੀਂ ਤੇ ਇਹੋ ਜਿਹੇ ਵਰਤਣੇ ਤੇ ਨਹੀਂ ਚਾਹੀਦੇ। ਮਤਲਬ ਇੰਨਾ ਚੀਜ਼ ਵਰਤਦੇ ਨੇ ਕਿ ਇਹ ਕਿਉਂ ਨਹੀਂ ਸਮਝਦੇ, ਕਿਉਂ ਇੰਨਾ ਨੁਕਸਾਨ ਸਾਡੇ ਸਾਹਮਣੇ ਹੋ ਰਿਹਾ ਤੇ ਇਹ ਕਿਉਂ ਨਹੀਂ ਸਮਝਦੇ, ਹਨਾ। ਜੇ ਅੱਜ ਦੀ ਵੀ ਗੱਲ ਕਰੀਏ ਤਾਂ ਸਾਡੀ ਪਤਾ ਨਹੀਂ ਇਹ ਕੌਮ ਦਾ ਦੁਖਾਂਤ ਹੀ ਹੈ। ਅੱਜ ਡਾਕਟਰ ਅਮਰਜੀਤ ਸਿੰਘ ਹੋਣਾ ਨੇ 20 ਸਾਲ ਤੋਂ ਲਗਾਤਾਰ ਇਹ ਗੱਲ ਨੂੰ ਪਤਾ ਨਹੀਂ ਕਿੰਨੀ ਕੁ ਵਾਰੀ ਰਿਪੀਟ ਕੀਤਾ ਕਿ ਸਿੱਖੋ ਜਾਗੋ, BJP ਤੇ ਕਾਂਗਰਸ ਵਿੱਚ ਕੋਈ ਫਰਕ ਨਹੀਂ, ਇੱਕੋ ਸਿੱਕੇ ਦੇ ਦੋਨੋਂ ਪਾਸੇ ਨੇ ਜੀ। ਤੇ ਉਹਨਾਂ ਦੀ ਗੱਲ ਨਹੀਂ ਸੁਣੀ ਗਈ। ਵੇਖੋ ਮੈਂ ਉੱਥੇ ਗੱਲ ਲਿਆਉਣ ਲੱਗਾ, ਜਿੱਦਾਂ ਸਰਦਾਰ ਸਾਹਿਬ ਸਾਡਾ ਇਹ ਦੁਖਾਂਤ ਹੀ ਰਿਹਾ ਕਿ ਸਮੇਂ ਦੀ ਸ਼ਖਸੀਅਤ ਨੂੰ ਪਛਾਣਨ ਵਿੱਚ ਅਸੀਂ ਹਮੇਸ਼ਾ ਪਛੜੇ ਹਾਂ ਤੇ ਧੋਖੇ ਖਾਧੇ ਨੇ। ਤੇ ਉਹੋ ਹੀ ਗੱਲ ਅੱਜ ਕੇਜਰੀਵਾਲ ਸਾਹਿਬ ਕਹਿ ਰਹੇ ਨੇ ਤੇ ਅੱਜ ਸਾਰੇ ਬੰਦੇ ਅਸੀਂ ਉਸ ਗੱਲ ਨੂੰ ਸਮਰਥਨ ਦੇਣ ਡਏ ਹਾਂ, ਹਨਾ। ਤੇ ਆਹ ਗੱਲ ਉਹਨਾਂ ਨੇ ਕਹੀ ਵਾਕਈ ਕੋਈ ਤੇ ਤੁਹਾਡੇ ਸਾਹਮਣੇ ਸਾਰੇ ਸਬੂਤ ਆ ਗਏ ਨੇ ਤੇ ਇਹਨਾਂ ਨੂੰ 20-21 ਸਾਲ ਹੋ ਗਏ ਨੇ ਗੱਲ ਕਹਿੰਦਿਆਂ ਨੂੰ। ਇਹੋ ਗੱਲ ਸਰਦਾਰ ਸਾਹਿਬ ਹੋਣਾ ਦੀ ਸੀ। ਬਹੁਤ ਗੱਲਾਂ ਜਦੋਂ ਉਹਨਾਂ ਨੇ ਉਹਨਾਂ ਦੀਆਂ ਇੱਕ ਦੋ ਟਿੱਪਣੀਆਂ ਮੈਂ
ਹੋਰ ਤੁਹਾਡੇ ਨਾਲ ਹਵਾਲਾ ਦੇਣੀ ਚਾਹਾਂਗਾ। ਜੀ ਬਿਲਕੁਲ। ਕਹਿੰਦੇ ਵੀ ਜੇ ਬੰਦੇ ਮਰਵਾਇਆ ਹਾਂਜੀ ਖਾਲਿਸਤਾਨ ਬਣ ਸਕਦਾ ਹੁੰਦਾ ਤੇ ਜੇ ਕੁਰਬਾਨੀਆਂ ਦਿੱਤੀਆਂ ਤੇ ਫਿਰ ਬੱਕਰੇ ਇਹਨੇ ਰੋਜ਼ ਮਾਰਦੇ, ਫਿਰ ਪਾਕਿਸਤਾਨ ਕਿਉਂ ਨਹੀਂ ਬਣ ਗਿਆ? ਜੀ ਮਤਲਬ ਉਹਨਾਂ ਦਾ ਕਹਿਣਾ ਸੀ ਵੀ ਏਦਾਂ ਨਹੀਂ, ਕੋਈ ਮਸਲੇ ਦੇ ਹੱਲ ਏਦਾਂ ਨਹੀਂ ਹੁੰਦੇ, ਏਦਾਂ ਤੁਹਾਨੂੰ ਆਜ਼ਾਦੀ ਨਹੀਂ ਮਿਲ ਸਕਦੀ। ਇਹਨੂੰ ਸੁਣੋ, ਗੱਲ ਨੂੰ ਸਮਝੋ, ਸਥਿਤੀ ਨੂੰ ਸਮਝ ਕੇ ਫਿਰ ਅਗਲੀ ਗੱਲ ਕਰੋ। ਇੱਕ ਦੂਜਾ ਹਵਾਲਾ ਮੈਂ ਹੋਰ ਦੇਣਾ ਚਾਹਾਂਗਾ। ਜਦੋਂ 84 ਵਾਲਾ ਅਟੈਕ ਹੋਇਆ ਨਾ, ਉਸ ਤੋਂ ਬਾਅਦ ਕੁਛ ਅਕਾਲੀ ਲੀਡਰ ਉਹਨਾਂ ਕੋਲ ਮਿਲ ਗਏ ਤੇ ਹੁਣ ਕੀ ਕਰੀਏ? ਜਦੋਂ ਸਭ ਕੁਛ ਕਰਵਾ ਲਿਆ, ਸਭ ਦਾ ਨੁਕਸਾਨ ਹੋਣ ਤੋਂ ਬਾਅਦ, ਤੇ ਫਿਰ ਦੱਸਦੇ ਨੇ ਕਿ ਜਿਹੜੇ ਵਕਤ ਤੇ ਸਮੇਂ ਤੇ ਮੌਜੂਦ ਸਨ ਕਿ ਉਹਨਾਂ ਨੇ 100 ਰੁਪਇਆ ਕੱਢਿਆ ਜੇਬ ਚੋਂ ਤੇ ਕਹਿੰਦੇ ਵੀ ਆਹ ਲਓ ਰੱਸਾ, ਆਹ ਲੈ ਜੋ ਪੈਸੇ ਤੇ ਰੱਸਾ ਲੈ ਕੇ ਖੁਦਕੁਸ਼ੀ ਕਰ ਲਓ, ਆਪੇ ਹੀ ਕੌਮ ਦਾ ਕੁਝ ਨਾ ਕੁਝ ਬਣ ਜਾਏਗਾ ਕਿ ਤੁਸੀਂ ਨੁਕਸਾਨ ਕਰਾਇਆ। ਸਿੱਧੇ ਮੈਨੇ ਚਲੋ ਹੋਰ ਤੁਹਾਡੇ ਸਾਹਮਣੇ ਸਾਰੇ ਡਾਕੂਮੈਂਟ ਨਿਕਲੇ ਨੇ, ਕੋਈ ਸ਼ੱਕ ਨਹੀਂ ਇਸ ਗੱਲ 'ਚ। ਤੇ ਜੇ ਕੇਜਰੀਵਾਲ ਨੇ ਉਹ ਕਰਾਤੀ ਇਨਕੁਆਇਰੀ ਜਿਹੜੀ ਹੋਣੀ ਹੈ ਤੇ ਉਹ ਬਾਕੀ ਦੇ ਡਾਕੂਮੈਂਟ ਵੀ ਸਾਡੇ ਸਾਹਮਣੇ ਆ ਜਾਣੇ ਨੇ ਤੇ ਪਤਾ ਲੱਗ ਜਾਣਾ ਕਿ ਸਾਡੇ ਆਪਣਿਆਂ ਤੋਂ ਜ਼ਿਆਦਾ ਨੁਕਸਾਨ ਜਿਹੜਾ ਜਿਨ੍ਹਾਂ ਨੇ ਕੀਤਾ ਸਾਡੇ ਆਪਣਿਆਂ ਨੇ ਕੀਤਾ। ਹਾਂਜੀ। ਸੋ ਬਹੁਤ ਕੁਝ ਹੋ ਰਿਹਾ ਉਹਨਾਂ ਵਾਸਤੇ ਕਹਿਣ ਨੂੰ, ਤੇ ਮੈਂ ਸਮਝਦਾ ਕਿ ਲਗਾਤਾਰ ਅਸੀਂ ਹੁਣ ਕਾਫੀ ਕੁਝ ਜਿਹੜੇ ਵੀ ਬੰਦੇ ਅਖਬਾਰਾਂ ਤੇ ਵੈਬਸਾਈਟਾਂ ਤੇ ਨਿਗਾਹ ਰੱਖਦੇ ਨੇ, ਹਾਂਜੀ, ਉਹ ਕਾਫੀ ਕੁਝ ਪੜ੍ਹ ਚੁੱਕੇ ਨੇ। ਉਹਨਾਂ ਨੂੰ ਦੁਬਾਰਾ ਰਿਪੀਟ ਕਰੀਏ ਉਹ ਵੀ ਕੋਈ ਬਹੁਤੀ ਵਧੀਆ ਗੱਲ ਨਹੀਂ। ਹੋਰ ਅਗਲੀ ਕੋਈ ਗੱਲ ਜਿਹੜੀ ਹੋਰ ਹੈਗੀ ਉਹ ਤੇ ਕਰ ਲੈਂਦੇ ਆ। ਇਹ ਲਗਾਤਾਰ ਜਿਹੜੀਆਂ ਗੱਲਾਂ ਨੇ ਇਹ ਜਾਰੀ ਰਹੀਆਂ ਨੇ, ਜਾਰੀ ਰਹਿਣੀਆਂ ਨੇ। ਇਹ ਨਸਲਕੁਸ਼ੀ, ਸਾਡੀ ਨਸਲਕੁਸ਼ੀ ਦਾ ਹਿੱਸਾ ਨੇ। ਇਹ ਸਾਨੂੰ ਅੱਜ ਸਮਝ ਆ ਜਾਏ ਜਾਂ ਕੱਲ ਨੂੰ ਆ ਜਾਏ ਜਾਂ ਨਾ ਆਵੇ, ਜਾਂ ਇਸੇ ਤਰ੍ਹਾਂ ਹੀ ਇਹਨਾਂ ਕੋਲ ਕੁੱਟ ਖਾ ਰਹੀਏ। ਇਹਨਾਂ ਨੇ ਮਤਲਬ ਕੋਈ ਕੰਮ ਨਹੀਂ ਛੱਡਣਾ ਜਿੱਥੋਂ ਸਾਡੇ ਜਜ਼ਬਾਤਾਂ ਨੂੰ ਛੇੜਖਾਨੀਆਂ ਕਰਨ ਵਾਸਤੇ, ਸਿੱਖ ਫਲਸਫੇ ਨੂੰ ਢਾਹ ਲਾਉਣ ਲਈ, ਉਹਨੂੰ ਖਤਮ ਕਰਨ ਲਈ, ਉਹਨੂੰ ਰੋਲਣ ਲਈ, ਉਹਨੂੰ ਬਦਨਾਮ ਕਰਨ ਲਈ ਇਹਨਾਂ ਨੇ ਹਰ ਸੰਭਵ, ਕਿਉਂਕਿ ਮੀਡੀਆ ਇਹਨਾਂ ਦਾ ਆਪਣਾ ਹੈ। ਹੁਣ ਇੱਕ ਸ਼ੁਰੂਆਤ ਤੁਸੀਂ ਕੀਤੀ ਹੈ, ਮਹਾਰਾਜ ਕਰੇ ਕਿਰਪਾ ਸੱਚੇ ਪਾਤਸ਼ਾਹ, ਕਿਤੇ ਇਹ ਦੁਨੀਆ 'ਚ ਚੱਲ ਪਏ ਸਾਰਾ ਕੁਝ ਸਾਡਾ ਸ਼ੁਰੂ ਕੀਤਾ। ਸਾਡੇ ਕੋਲ ਪਹਿਲੀ ਵਾਰੀ ਹੋਣਾ ਕਿ ਤਾਂ ਕਿ ਅਸੀਂ ਥੋੜਾ ਬਹੁਤਾ ਫੇਸਬੁੱਕ ਨੇ ਸਾਡੀ ਹੈਲਪ ਕੀਤੀ ਹੈ ਕਿ ਅਸੀਂ ਲੋਕਾਂ ਸਾਹਮਣੇ ਸੱਚਾਈ ਰੱਖ ਸਕਾਂਗੇ, ਨਹੀਂ ਤੇ ਹੁਣ ਤੱਕ ਇਹਨਾਂ ਨੇ ਸਾਨੂੰ ਉਲਝਾਈ ਰੱਖਿਆ। ਜੀ ਤੇ ਪੁਰੇਵਾਲ ਵੀਰ ਜੀ, ਜਿਸ ਤਰ੍ਹਾਂ ਹੋਰ ਵੀ ਪੰਥਕ ਮਸਲੇ ਬਹੁਤ ਸਾਰੇ ਸਾਹਮਣੇ ਆ ਰਹੇ ਨੇ ਸਾਡੇ ਅੱਜ ਕੱਲ੍ਹ, ਜਿਸ ਤਰ੍ਹਾਂ ਪੰਜਾਬ ਸਰਕਾਰ ਵੱਲੋਂ ਜਿੱਦਾਂ ਜ਼ਿਲ੍ਹਾ ਅੰਮ੍ਰਿਤਸਰ, ਤਹਿਸੀਲ ਅਜਨਾਲਾ ਵਿਚਲੇ ਕਾਲਿਆਂ ਵਾਲੇ ਖੂਹ ਦਾ ਬੜਾ ਜ਼ਿਕਰ ਹੋ ਰਿਹਾ ਹੈ। ਉਹਨਾਂ ਨੂੰ ਸ਼ਹੀਦ ਦਾ ਰੁਤਬਾ ਵੀ ਦਿੱਤਾ ਗਿਆ ਹੈ ਤੇ ਉਹਨਾਂ ਦੀ ਯਾਦਗਾਰ ਬਣਾਉਣ ਦੀ ਗੱਲ ਵੀ ਹੋ ਰਹੀ ਹੈ, ਪਰ ਕਿਸੇ ਨੇ ਵੀ ਇਤਿਹਾਸਕ ਤੱਥ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ ਕਿ ਇਹ ਤਾਂ ਉਹੀ ਪੂਰਵੀ ਹਨ ਜਿਨ੍ਹਾਂ ਨੇ ਅੰਗਰੇਜ਼ਾਂ ਦੀ ਫੌਜ ਵਿੱਚ ਆ ਕੇ 1846 ਵਿੱਚ ਪੰਜਾਬ ਨੂੰ ਗੁਲਾਮ ਬਣਾਇਆ। ਅਸੀਂ ਸਿੱਖ ਸ਼ਹੀਦਾਂ ਤੋਂ ਮਾਨਤਾ ਦੇਣ ਨੂੰ ਤਿਆਰ ਨਹੀਂ, ਪਰ ਦੂਸਰੇ ਪਾਸੇ ਬਿਨਾਂ ਤੱਥਾਂ ਦੀ ਪੜਤਾਲ ਕੀਤਿਆਂ ਸਭ ਕੁਝ ਨਿਸ਼ਾਵਰ ਕਰਨ ਨੂੰ ਤਿਆਰ ਹੋ ਜਾਂਦੇ ਹਾਂ। ਐਸਾ ਕਿਉਂ? ਇਸ ਬਾਰੇ ਦੱਸੋ 2-3 ਮਿੰਟ ਦੇ ਵਿੱਚ। ਦੇਖੋ ਜੀ, ਮੈਂ ਇੱਥੇ ਗੱਲ ਕਰਾਂਗਾ ਕਿ ਦੇਖੋ ਅਸੀਂ ਇੱਕ ਪਾਸੇ ਤਾਂ ਮੁਰਦੇ ਉਖਾੜ ਰਹੇ ਹਾਂ ਨਾ, ਕਿੰਨੇ 100 ਸਾਲਾਂ ਦੇ, ਕਿੰਨਾ ਉਹ ਸਾਡਾ ਨੁਕਸਾਨ ਇਹਨਾਂ ਲੋਕਾਂ ਨੇ, ਮੈਂ ਉਹ ਗੱਲ ਪਹਿਲਾਂ ਵੀ ਕਰਕੇ ਕਿ ਪਿੱਛੋਂ ਤੋਂ ਕਰਦੇ ਆਏ ਤੇ ਲਗਾਤਾਰ ਅੱਜ ਵੀ ਕਰੀ ਜਾ ਰਹੇ ਨੇ। ਇੱਧਰ ਸਾਡੇ ਆਪਣੇ ਜਿਹੜੇ 50,000 ਤੋਂ ਵੱਧ ਬੰਦਾ ਇੱਥੇ, ਉਸ ਤੋਂ ਵੀ ਕਿਤੇ ਵੱਧ ਪੰਜਾਬ 'ਚ ਮਾਰਿਆ ਗਿਆ, ਉਹਨਾਂ ਦਾ ਕਿਤੇ ਕੋਈ ਜ਼ਿਕਰ ਨਹੀਂ ਕਿ ਉਹਨਾਂ ਦੀ ਕੋਈ ਇਨਕੁਆਇਰੀ, ਕੋਈ ਛੜੀਏ। ਇਸ ਵਕਤ ਜਿਹੜੀ ਸਥਿਤੀ ਹੈ ਉਹ ਜਿਹੜੀ ਸਰਦਾਰ ਬਾਦਲ ਦੀ ਹੈ ਨਾ, ਉਹ ਤੇ ਇੱਕੋ ਇੱਕ ਗੱਲ ਹੈ, ਸਿੰਪਲ ਗੱਲ ਹੈ ਕਿ ਹਰ ਉਹ ਹਰਬਾ ਉਹ ਵਰਤ ਰਿਹਾ ਜਿੱਥੋਂ ਉਹਨੂੰ ਵੋਟ ਮਿਲ ਸਕੇ ਵਿਰੋਧੀ ਧਿਰ ਸਾਡੇ ਤੋਂ, ਕਿਉਂਕਿ ਸਿੱਖਾਂ ਨੂੰ ਤਾਂ ਸਮਝਦਾ ਕਿ ਇਹ ਤਾਂ ਮੇਰੀ ਜੇਬ 'ਚ ਨੇ। ਬਹੁਤਾਤ ਹੈ ਵੀ ਉਹਨਾਂ ਦੀ ਹੈ ਕਿ ਸਾਡੀ ਸੋਚ, ਬਹੁਤੇ ਸਿੱਖਾਂ ਦੀ ਜਿਹੜੀ ਹੈ ਉਹ ਅਸੀਂ ਗੁਰਬਾਣੀ ਨਾਲ ਟੁੱਟਣ ਕਰਕੇ ਸਾਡੀ ਸੋਚ ਸਵਾਰਥੀ ਹੋ ਚੁੱਕੀ ਹੈ। ਸਵਾਰਥ ਦੇ ਭਾਰ ਥੱਲੇ ਮੈਂ ਕਈ ਵਾਰੀ ਕਹਿੰਦਾ ਹੁੰਦਾ ਕਿ ਦਫਨ ਕਰ ਦਿੱਤੀ ਹੋਈ ਡੂੰਘੇ ਤਾਂ ਜਿੱਥੋਂ ਸਾਹ ਹੀ ਨਾ ਲੈ ਸਕੇ। ਤੇ ਸਤੇ ਹੋਏ ਨੂੰ ਇਹ ਗੱਲ ਕਹਿਣੀ ਪੈਂਦੀ ਹੈ। ਤੇ ਉਹਨੂੰ ਇਸ ਗੱਲ ਨਾਲ ਮਤਲਬ ਹੈ ਕਿ ਵੋਟਾਂ ਮੈਨੂੰ ਕਿਸ ਢੰਗ ਨਾਲ ਮਿਲਦੀਆਂ ਨੇ। ਮੈਂ ਉਹ ਪੜ੍ਹਿਆ ਸੀਗਾ ਇਹਦੇ ਵਿੱਚ ਕਿਤਾਬਾਂ 'ਚ ਜਾਂ ਅਖਬਾਰਾਂ 'ਚ ਕਿ ਉੱਥੇ ਸਿੱਖ ਫੌਜੀਆਂ ਦੀਆਂ ਲੱਗੀਆਂ ਹੋਈਆਂ ਨੇ, ਆਪਣਾ ਹਰਿਮੰਦਰ ਸਾਹਿਬ, ਉਹ ਪੱਥਰ ਦੀਆਂ ਉਹ ਸਿਲਾਂ ਉੱਤੇ ਲਿਖਿਆ ਹੋਇਆ ਪਿਓਰ ਅਟੈਕ। ਔਰ ਮੈਂ ਮੁੜ ਕੇ ਜਾ ਕੇ ਵੇਖ ਕੇ ਆਇਆ, ਮੈਂ ਵੇਖਾਂ ਭਲਾ, ਮੇਕ ਸ਼ੋਰ ਕਰਾਂ ਤਾਂ ਵਾਕਈ ਦਰੁਸਤ ਹੈ ਗੱਲ, ਔਰ ਵਾਕਈ ਉਹ ਦਰੁਸਤ ਹੈ। ਉੱਥੇ ਉਹਨਾਂ ਦੀਆਂ ਲਾਈਆਂ ਹੋਈਆਂ ਨੇ ਲਗਾਤਾਰ ਦੁਸ਼ਮਣ ਨੂੰ। ਉਹਨੂੰ ਤੇ ਆ ਵੀ ਮੈਂ ਬਹੁ ਗਿਣਤੀ ਨੂੰ ਕਿਵੇਂ ਖੁਸ਼ ਕਰਾਂ। ਹੁਣ ਜੇ ਉਹ ਕੇਜਰੀਵਾਲ ਤੁਰਿਆ ਤੇ ਸ਼ਾਇਦ ਲੋਕਾਂ ਦੇ ਗੱਲ ਸਮਝ ਪੈ ਜਾਏ ਕਿ ਅਸੀਂ ਸਾਰੇ ਇੱਕ ਹੀ ਆ। ਜਿਸ ਤਰ੍ਹਾਂ ਗੁਰਬਾਣੀ ਦਾ ਸਿਧਾਂਤ, ਜੋ ਸਿੱਖੀ ਸਿਧਾਂਤ ਹੈ, ਉਹਨੂੰ ਇਹ ਲੈ ਕੇ ਤੁਰਿਆ। ਇੱਕ ਪਿਤਾ ਇੱਕ ਸਕੇ ਹਮ ਭਾਰਤ, ਹਨਾ, ਸਗਲ ਸੰਗ ਹਮ ਘੁੰਮਣ। ਚਲੋ ਮੇਰਾ ਮਤਲਬ ਕਹਿਣ ਦਾ ਕਿ ਸ਼ਾਇਦ ਕੋਈ ਉਸ ਪਾਸੇ ਨੂੰ ਗੱਲ ਬਣ ਜਾਏ, ਪਰ ਇਸ ਇਨਸਾਨ ਨੇ ਜਿੰਨਾ ਨੁਕਸਾਨ, ਜਿਹੜਾ ਜਿੱਦਾਂ ਸਰਦਾਰ ਕਪੂਰ ਸਿੰਘ ਹੋਣੀ ਕਹਿੰਦੇ ਸਨ ਕਿ ਲੈ ਲਓ ਰੱਸਾ, ਫਾਹ ਲੈ ਲਓ ਜਾ ਕੇ, ਹਨਾ, ਤੇ ਕੁਛ ਬਣ ਜਾਏਗਾ ਕੌਮ ਦਾ। ਇਹ ਵਾਕਿਆ ਹੀ ਇਹਨਾਂ ਤੇ ਦਰੁਸਤ ਅੱਜ ਵੀ ਢੁੱਕਦਾ ਹੈ। ਇਹੋ ਗੱਲ ਇਹਨਾਂ ਨੇ ਹਰ ਉਹ ਕੰਮ ਕਰਨਾ ਜਿੱਥੋਂ ਇਹਨਾਂ ਨੂੰ ਵੋਟ ਮਿਲ ਸਕੇ ਤੇ ਇਹ ਰਾਜ ਸੱਤਾ ਤੇ ਕਾਬਜ਼ ਕਰਨ। ਇਹਨਾਂ ਨੂੰ ਇਸ ਗੱਲ ਦਾ ਮਤਲਬ ਨਹੀਂ ਕਿ ਉਹ ਸਾਡੇ ਕਾਤਲ ਸਨ। ਉਸ ਸਮੇਂ ਅਸੀਂ ਤੁਹਾਡੇ ਸਾਹਮਣੇ ਆ, ਉਹ ਜਨਰਲ ਡਾਇਰ ਦੇ ਗੱਲ 'ਚ ਵੀ ਇਹਨਾਂ ਨੇ ਸਰੂਪਾ ਪਾਤਾ ਸੀ।
ਉਹਨਾਂ ਲੋਕਾਂ ਚੋਂ ਇਹ ਨੇ, ਅੱਜ ਫਰਕ ਤਾਂ ਕੋਈ ਨਹੀਂ, ਸਿਰਫ ਚਿਹਰੇ ਬਦਲੇ ਨੇ, ਗੱਲਾਂ ਬਾਤਾਂ ਫਿਰ ਉਹਨਾਂ ਦੀਆਂ ਉਹੀ ਨੇ ਲਗਾਤਾਰਤਾ ਨਾਲ। ਤੇ ਮਕਸਦ ਇਹਦੇ ਪਿੱਛੇ ਸਿਰਫ ਤੇ ਸਿਰਫ ਰਾਜਨੀਤੀ ਹੈ, ਸੱਤਾ ਤੇ ਕਾਬਜ਼ ਰਹਿਣ ਦਾ ਇੱਕ ਢੰਗ ਹੈ, ਬਸ ਇਸ ਤੋਂ ਵੱਧ ਕੁਝ ਨਹੀਂ। ਇੰਨੇ ਵਿਦਵਾਨ ਉਦਣ ਦੇ ਰੌਲੀ ਪਾਉਂਦੇ ਨੇ, ਮੈਂ ਹੁਣ ਕਾਫੀ ਵੈਬਸਾਈਟਾਂ ਤੇ ਇਹਦੇ ਬਾਰੇ ਪੜ੍ਹ ਚੁੱਕਾ, ਕਾਫੀ ਖਬਰਾਂ ਪੜ੍ਹ ਚੁੱਕਾ ਕਿ ਇਹ ਕੌਣ ਲੋਕ ਸਨ ਜਿਹੜੇ ਮਾਰੇ ਗਏ ਤੇ ਕੀ ਇਹਨਾਂ ਦਾ ਵਿਰੋਧਤਾ ਸੀ, ਹਨਾ। ਤੇ ਸਿੱਧੀ ਗੱਲ ਵੀ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਜਦੋਂ ਸ਼ਾਹ ਮੁਹੰਮਦ ਦੀ ਵੀ ਗੱਲ ਆਉਂਦੀ ਹੈ, ਹਨਾ, ਤੇ ਉਹ ਵੀ ਬੜਾ ਸ਼ਾਨਦਾਰ ਉਹਨੇ ਆਪਣੇ ਇਤਿਹਾਸ ਵਿੱਚ ਉਹਨੇ ਜ਼ਿਕਰ ਕੀਤਾ ਇਹਨਾਂ ਦਾ ਕਿ ਪੂਰਬੀ ਤੇ ਦੱਖਣੀ ਕਿਵੇਂ ਸਿੱਖਾਂ ਨਾਲ ਲੜਨ ਵਾਸਤੇ ਆਏ, ਤੇ ਉਹ ਕੁਛ ਉਹਨੇ ਕਰਨਾ ਜੀ ਆਪਣੀ ਸ਼ੋਹਰਤ ਵਾਸਤੇ, ਆਪਣੀ ਸਤਾ ਨੂੰ ਹਾਸਲ ਕਰਨ ਵਾਸਤੇ ਹਰ ਉਹ ਯਤਨ ਲਗਾਤਾਰ ਨੇ ਕਰਨੇ ਨੇ, ਕਰੀ ਜਾ ਰਹੇ ਨੇ। ਉਹ ਤੁਸੀਂ ਵੇਖਿਆ ਨੀ ਪਿੱਛੇ, ਮੈਨੂੰ ਹਵਾਲਾ ਦੇਣਾ ਛੋਟਾ ਜਿਹਾ, ਇੱਕ ਉਹ ਗਾਈਆਂ ਮਰ ਗਈਆਂ ਤੇ ਉਹਨੇ ਵੀ ਯਾਦਗਾਰ ਬਣਾਉਣ ਲੱਗ ਪਏ। ਇੱਧਰ ਜਸਪਾਲ ਸਿੰਘ ਨੂੰ ਉੱਥੇ ਮਾਰਤਾ, ਕੋਈ ਕੇਸ ਦਾ ਕੁਛ ਨਹੀਂ ਬਣਿਆ। ਇੱਧਰ ਦਰਸ਼ਨ ਸਿੰਘ ਲੁਧਿਆਣੇ ਮਾਰਤਾ ਉਦੋਂ, ਹਨਾ, ਉਹਦਾ ਕੁਛ ਨਹੀਂ ਬਣਿਆ। ਉਹ ਗਾਈਆਂ ਦੋ ਮਰਨ ਕਰਕੇ ਉਹਨਾਂ ਦੀ ਉੱਥੇ ਯਾਦਗਾਰ ਬਣਾਉਣੀ ਸ਼ੁਰੂ ਕਰ ਦਿੱਤੀ। ਜਾਗਣ ਦੀ ਲੋੜ ਹੈ, ਤੇ ਮੇਰੀ ਬੇਨਤੀ ਹੈ ਤੁਹਾਡੇ ਮੀਡੀਆ ਦੇ ਜਰੀਏ ਤੇ ਉਹਦੇ ਸਮਰਥਕਾਂ ਨੂੰ ਕਿ ਭਾਈ ਜਾਗੋ, ਆਪਣੀ ਸੋਚ ਨੂੰ ਥੋੜਾ ਬਹੁਤਾ ਬਦਲੋ। ਫਿਰ ਇੱਕ ਲਾਈਨ ਮੈਨੂੰ ਇੱਥੇ ਕਹਿਣੀ ਚਾਹਾਂਗਾ ਕਿ ਤੇਰਾ ਵੀ ਆਲਣਾ ਇਸੇ ਹੀ ਬਾਗ ਅੰਦਰ, ਕੁਝ ਸੋਚ ਆਸਥਾ ਦੇ ਉੱਤੇ ਖਰਚ ਲਾਉਣ ਵਾਲੇ, ਤੁਹਾਡਾ ਵੀ ਆਲਣਾ ਇਸੇ ਪੰਜਾਬ ਦੇ ਵਿੱਚ ਹੈ। ਇਹਨਾਂ ਵੀਰਾਂ ਨੂੰ ਇਹ ਮੈਂ ਬੇਨਤੀ ਕਰਾਂਗਾ ਕਿ ਜ਼ਰੂਰ ਇਸ ਵਕਤ ਕੁਛ ਨਾ ਕੁਛ ਸਹੀ ਸਟੈਪ ਲੈਣ ਤਾਂ ਕਿ ਇਹ ਲਗਾਤਾਰ ਨਾਲ ਇਹ ਕੰਮ ਨਾ ਹੋ ਸਕੇ। ਜੀ ਬਿਲਕੁਲ ਬਿਲਕੁਲ ਵੀਰ ਜੀ। ਤੇ ਵੀਰ ਜੀ ਸਾਡਾ ਹੁਣ ਵਕਤ ਸਮਾਪਤੀ ਵੱਲ ਜਾ ਰਿਹਾ। ਪੰਥਕ ਮੁੱਦਿਆਂ ਦੇ ਉੱਪਰ ਸਵਾਲ ਤਾਂ ਥੱਲੇ ਹੋਰ ਵੀ ਬਹੁਤ ਨੇ, ਪਰ ਹੁਣ ਅਸੀਂ ਤੁਹਾਡੇ ਕੋਲ ਇੱਥੇ ਹੀ ਇਜਾਜ਼ਤ ਲੈਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਧੰਨਵਾਦ ਤੁਹਾਡਾ ਸਮਾਂ ਦੇਣ ਲਈ। ਸ਼ੁਕਰੀਆ ਵੀਰ ਜੀ। ਤੇ ਵੀਰਸ ਇੱਥੇ ਮੈਂ ਤੁਹਾਡੇ ਕੋਲ ਇਜਾਜ਼ਤ ਲੈਂਦੀ ਹਾਂ। ਕੱਲ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।